ਧੰਨਵਾਦ ਜੀ ਆਇਆਂ ਨੂੰ ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 22 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਣਾ 415 909 0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਬੀਸਲਾ ਪਰਿਵਾਰ ਫਰੈਜ਼ਨੋ, ਗੁਰਸਾਹਿਬ ਸਿੰਘ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਿਟੀ ਆਫ ਫ੍ਰਿਜ਼ਨੋ ਦੇ ਵਿੱਚ ਜਿਹੜਾ ਫ੍ਰਿਜ਼ਨੋ ਸਿਟੀ ਕਾਲਜ ਆ, ਉੱਥੇ ਦੀ ਜਿਹੜੀ ਪੁਲਿਸ ਅਕੈਡਮੀ ਆ, ਉਹਨਾਂ ਵੱਲੋਂ 45 ਕੈਡੇਟਸ ਗ੍ਰੈਜੂਏਟ ਹੋਏ ਹੈਗੇ ਆ, ਜਿਨ੍ਹਾਂ ਨੇ 1013 ਆਵਰਸ ਆਫ ਅਕੈਡਮੀ ਬੇਸਿਕ ਕੋਰਸਸ, ਜਿਹਦੇ ਵਿੱਚ ਕਲਚਰਲ ਡਾਇਵਰਸਿਟੀ, ਸਰਚ ਸੀਜ਼ਰ, ਲਾਜ਼ ਆਫ ਅਰੈਸਟ, ਪ੍ਰਿੰਸੀਪਲਡ ਪੁਲਿਸਿੰਗ, ਯੂਜ਼ ਆਫ ਫੋਰਸ, ਫਸਟ ਏਡ, ਐਮਰਜੈਂਸੀ ਵਹੀਕਲ ਆਪਰੇਸ਼ਨਸ, ਇਹ ਸਾਰਾ ਕੁਝ ਜਿਹੜਾ ਉਹਨਾਂ ਨੇ ਸਿੱਖਿਆ ਹੈਗਾ। ਤੇ ਕਹਿੰਦੇ ਵੀ 42 ਪੁਲਿਸ ਕੈਡੇਟਸ ਆ, ਜਿਨ੍ਹਾਂ ਨੂੰ ਵੱਖ-ਵੱਖ 12 ਦੇ ਕਰੀਬ ਜਿਹੜੀਆਂ ਲਾ ਇਨਫੋਰਸਮੈਂਟ ਏਜੰਸੀਜ਼ ਆ, ਜਿੱਥੇ ਫ੍ਰਿਜ਼ਨੋ ਦੀ ਪੁਲਿਸ ਡਿਪਾਰਟਮੈਂਟ ਵੀ ਹੈਗੀ ਆ, ਉਹ ਉਹਨਾਂ ਨੂੰ ਹਾਇਰ ਕਰਨਗੇ। ਇਹਨਾਂ ਦੇ ਵਿੱਚ ਖੁਸ਼ੀ ਵਾਲੀ ਗੱਲ ਆ ਵੀ ਇੱਕ ਦਸਤਾਰਧਾਰੀ ਸਿੱਖ ਜਿਹੜਾ ਨੌਜਵਾਨ ਆ, ਉਹ ਵੀ ਗ੍ਰੈਜੂਏਟ ਹੋਇਆ ਹੈਗਾ। ਜਸਕਰਨ ਗਿੱਲ, ਧਨੌਲਾ ਪਿੰਡ, ਪੰਜਾਬ ਤੋਂ ਬਿਲੋਂਗ ਕਰਨ ਵਾਲਾ, ਉਹ ਵੀ ਇੱਥੇ ਜਿਹੜਾ ਗ੍ਰੈਜੂਏਟ ਹੋਇਆ ਹੈਗਾ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀਏ, ਡੋਨਲਡ ਟਰੰਪ ਹੁਣਾਂ ਦੀ ਜਿਹੜੀ ਨਵੀਂ ਕੈਬਨਿਟ ਆ, ਉਹ ਸ਼ੇਪ ਅਪ ਹੋ ਰਹੀ ਆ। ਨਵੇਂ ਨਾਮ ਜਿਹੜੇ ਉਹ ਦੱਸ ਰਹੇ ਆ, ਨਾਮਜ਼ਦ ਉਹ ਕਰ ਰਹੇ ਆ। ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਹੁਣਾਂ ਨੇ ਅੱਜ ਇਹ ਦੱਸਿਆ ਵੀ ਉਹ ਇੱਕ ਹੈਜ ਫੰਡ ਦੇ ਜਿਹੜੇ ਐਗਜ਼ੈਕਟਿਵ ਸਕਾਟ ਬਸੈਂਟ, ਉਹਨਾਂ ਨੂੰ ਟ੍ਰੈਜਰੀ ਸਕੱਤਰ ਦੇ ਤੌਰ ਦੇ ਉੱਤੇ ਲਾਉਣਗੇ। ਉਹਨਾਂ ਨੇ ਕਹਿੰਦੇ ਵੀ ਵਰਲਡ ਦੀ ਜਿਹੜੀ ਫੋਰਮੋਸਟ ਇੰਟਰਨੈਸ਼ਨਲ ਇਨਵੈਸਟਰ ਤੇ ਜੀਓਪੋਲੀਟੀਕਲ ਇਕਨੋਮਿਕ ਸਟ੍ਰੈਟਜਿਸਟ ਦੇ ਵਿੱਚੋਂ ਇਹ ਇੱਕ ਨੇ, ਜਿਨ੍ਹਾਂ ਨੂੰ ਉਹ ਸਕਾਟ ਬੈਸੈਂਟ ਨੂੰ ਜਿਹੜਾ ਉਹ ਟ੍ਰੈਜਰੀ ਸਕੱਤਰ ਦੇ ਰੂਪ ਦੇ ਵਿੱਚ ਲਾਉਣਾ ਚਾਹੁੰਦੇ ਹੈਗੇ ਆ। ਕੀ ਸਕੇਅਰ ਗਰੁੱਪ ਦੇ ਇਹ ਫਾਊਂਡਰ ਨੇ ਤੇ ਕਹਿੰਦੇ ਵੀ ਇਹ ਇਸ ਟਾਈਮ ਸਟਰੋਂਗ ਫੇਵਰਿਟ ਚੱਲ ਰਹੇ ਨੇ। 62 ਸਾਲਾਂ ਦੀ ਇਹਨਾਂ ਦੀ ਉਮਰ ਆ ਤੇ ਇਹ ਯੂਐਸ ਦੇ ਜਿਹੜੇ ਫਿਜ਼ੀਕਲ ਵਾਚ ਡੌਗ ਦੇ ਤੌਰ ਦੇ ਉੱਤੇ ਤੇ ਨਾਲ ਦੇ ਨਾਲ ਟਰੰਪ ਹੁਣਾਂ ਨੂੰ ਜਿਹੜੇ ਆਪਣਾ ਇਕਨੋਮਿਕ ਏਜੰਡਾ ਆ ਉਸ ਨੂੰ ਲਾਗੂ ਕਰਨ ਦੇ ਵਿੱਚ ਮਦਦ ਕਰਨਗੇ। ਵਾਲ ਸਟਰੀਟ ਇਹ ਹੈਵੀਵੇਟ ਨੇ ਤੇ ਐਡਵੋਕੇਟ ਕਰਦੇ ਰਹੇ ਆ ਬਹੁਤ ਸਾਰੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਹੁਣਾਂ ਦੇ ਇਕਨੋਮਿਕ ਗੋਲਸ ਨੂੰ ਲੈ ਕੇ। ਸੋ ਲਗਾਤਾਰ ਜਿਹੜੇ ਨਵੇਂ ਨਾਮ ਆ ਉਹ ਸਾਹਮਣੇ ਆ ਰਹੇ ਨੇ। ਬਿਲਕੁਲ। ਅਗਲੀ ਖਬਰ ਵੱਲ ਚਲੀਏ। ਗੈਬਨ ਨਿਊਸਮ ਹੁਣੀ ਫ੍ਰਿਜ਼ਨੋ ਆਏ ਸੀ, ਕੱਲ ਵੀ ਆਪਾਂ ਖਬਰ ਸਾਂਝੀ ਕੀਤੀ ਸੀਗੀ, ਤੇ ਉਹਨਾਂ ਨੇ ਇਹ ਕਿਹਾ ਵੀ ਜਿਹੜੀਆਂ ਕੈਲੀਫੋਰਨੀਆ ਦੇ ਵਿੱਚ ਗੈਸ ਦੀਆਂ ਪ੍ਰਾਈਸਿਸ ਬਹੁਤ ਹਾਈ ਹੈਗੀਆਂ, ਇਹ ਇੱਕ ਪੁਆਇੰਟ ਆਫ ਪ੍ਰਾਈਡ ਹੋਣਾ ਚਾਹੀਦਾ। ਹੁਣ ਤੁਸੀਂ ਹਿਸਾਬ ਲਾ ਲਓ ਵੀ ਜਿਹੜੇ ਲੋਕਾਂ ਕੋਲ ਵਿਚਾਰਿਆਂ ਦਾ ਰੋਟੀ ਪਾਣੀ ਮਸੀ ਚੱਲਦਾ ਆ, ਲੋ ਮਿਨੀਮਮ ਵੇਜ ਤੇ ਕੰਮ ਕਰਦੇ ਆ, ਉਹਨਾਂ ਦਾ ਗੁਜ਼ਾਰਾ ਜਿਹੜਾ ਕਿੱਦਾਂ ਹੋਣਾ ਹੈਗਾ ਆ। ਇਹ ਉਦਾਂ ਦੀ ਸਟੇਟਮੈਂਟ ਆ ਵੀ ਜਿੱਦਾਂ ਮੋਦੀ ਹੁਣੀ ਸਟੇਟਮੈਂਟ ਦੇ ਦਿੰਦੇ ਆ ਵੀ ਜੀ ਹੁਣ ਥਾਲੀਆਂ ਖੜਕਾ ਲਓ। ਤੇ ਕੈਲੀਫੋਰਨੀਆ ਦੇ ਗਵਰਨਰ ਨਿਊਸਮ ਨੂੰ ਪਤਾ ਆ ਵੀ ਇਹ ਜਿਹੜੀਆਂ ਕਾਉਂਟੀਜ਼ ਹੈਗੀਆਂ, ਇੱਥੇ ਕਾਫੀ ਵੋਟਾਂ ਡੈਮੋਕ੍ਰੇਟਸ ਲੂਜ਼ ਕਰ ਗਏ ਹੈਗੇ ਆ। ਤੇ ਕਹਿੰਦਾ ਵੀ ਮੈਂ ਬਹੁਤ ਪ੍ਰਾਊਡ ਹੈਗਾ ਆ ਜਿਹੜਾ ਕੈਲੀਫੋਰਨੀਆ ਏਅਰ ਰਿਸੋਰਸਿਸ ਬੋਰਡ ਨੇ ਕੰਮ ਕੀਤਾ ਹੈਗਾ ਆ, ਜਿਹਦੇ ਵਿੱਚ ਉਹਨਾਂ ਨੇ ਨਵਾਂ ਫਿਊਲ ਸਟੈਂਡਰਡ, ਜਿਹਦੇ ਨਾਲ 65 ਸੈਂਟ ਪਰ ਗੈਲਨ ਗੈਸ ਦੀ ਪ੍ਰਾਈਸ ਉੱਪਰ ਜਾਊਗੀ। ਜੀ ਬਿਲਕੁਲ। ਪੋਲਿਊਸ਼ਨ ਨੂੰ ਲੈ ਕੇ ਕਹਿੰਦੇ ਤਾਂ ਵੱਖਰੀ ਗੱਲ ਸੀਗੀ, ਪ੍ਰਾਈਸ ਨੂੰ ਲੈ ਕੇ ਤਾਂ ਇਹ ਤਾਂ ਕਹਿ ਲਓ ਵੀ ਸੱਟ ਦੇ ਉੱਤੇ ਲੂਣ ਜਿਹੜੀ ਆ ਉਹ ਭੁੱਕਣ ਵਾਲੀ ਗੱਲ ਬਣ ਜਾਂਦੀ ਆ। ਇਹ ਦੇਖੋ, ਬਿਲ ਕਲਿੰਟਨ ਦੇ ਟਾਈਮ ਦੇ ਉੱਤੇ ਵਰਕਿੰਗ ਕਲਾਸ ਦੀ ਪਾਰਟੀ ਡੈਮੋਕ੍ਰੇਟ ਪਾਰਟੀ ਬਣ ਗਈ ਸੀ, ਲੋਕ ਉਹ ਸੋਚਦੇ ਸੀਗੇ। ਪਰ ਇਸ ਇਲੈਕਸ਼ਨ ਦੇ ਵਿੱਚ ਟੋਟਲੀ ਉਲਟ ਹੋਇਆ। ਰਿਪਬਲਿਕਨ ਪਾਰਟੀ ਉਹ ਵਰਕਿੰਗ ਕਲਾਸ ਪਾਰਟੀ ਜਿਹੜੀ ਉਹ ਬਣ ਕੇ ਉੱਭਰ ਕੇ ਸਾਹਮਣੇ ਆਈ ਆ। ਇਕਨੋਮਿਕ ਹਾਲਾਤਾਂ ਨੂੰ ਦੇਖਦੇ ਹੋਏ ਲੋਕਾਂ ਨੇ ਇਹ ਜਿਹੜਾ ਮਹਿਸੂਸ ਕੀਤਾ ਵੀ ਜਿਹੜੀ ਰਿਪਬਲਿਕਨ ਪਾਰਟੀ ਆ ਉਹ ਉਹਨਾਂ ਦੇ ਏਜੰਡੇ ਨੂੰ ਜਾਂ ਉਹਨਾਂ ਦੀਆਂ ਗੱਲਾਂ ਨੂੰ ਬਿਹਤਰ ਢੰਗ ਦੇ ਨਾਲ ਜਿਹੜੀ ਉਹ ਪੇਸ਼ ਕਰ ਰਹੀ ਹੈਗੀ ਆ। ਯੂਐਸ ਸੈਂਟਰ ਫਾਰ ਡਿਸੀਜ਼ ਕੰਟਰੋਲ ਤੇ ਪ੍ਰੀਵੈਂਸ਼ਨ ਵਾਲਿਆਂ ਨੇ ਇਹ ਕਿਹਾ ਵੀ ਕੰਟਰੀ ਦੇ ਵਿੱਚ ਪਹਿਲਾ ਕੇਸ
H5N1 ਬਰਡ ਫਲੂ ਇਨਫੈਕਸ਼ਨ ਦਾ ਇੱਕ ਬੱਚੇ ਨੂੰ ਹੋਇਆ ਹੈ, ਜਿਹਦੇ ਮਾਈਲਡ ਸਿੰਪਟਮਸ ਆ ਤੇ ਰਿਕਵਰ ਕਰ ਰਿਹਾ ਹੈਗਾ। ਕੈਲੀਫੋਰਨੀਆ ਦੀ ਪਬਲਿਕ ਹੈਲਥ ਡਿਪਾਰਟਮੈਂਟ ਨੇ ਇਹ ਕੇਸ ਮੰਗਲਵਾਰ ਨੂੰ ਰਿਪੋਰਟ ਕੀਤਾ ਸੀਗਾ, ਪਰ ਕੋਈ ਇਹ 'ਚ ਐਵੀਡੈਂਸ ਨਹੀਂ ਹੈਗਾ ਵੀ ਇਹ ਬੰਦੇ ਤੋਂ ਬੰਦੇ ਤਾਈਂ ਟਰਾਂਸਮਿਸ਼ਨ ਹੋ ਜਾਵੇ। ਅ, ਬੱਚੇ ਦੀ ਜਿਹੜੀ ਫੈਮਿਲੀ ਆ ਉਹ ਉਸਨੂੰ ਸਾਰੀ ਨੂੰ ਟੈਸਟ ਕੀਤਾ ਗਿਆ ਤੇ ਉਹ ਨੈਗੇਟਿਵ ਆਈ ਹੈਗੀ ਆ। ਸੀਡੀਸੀ ਨੇ ਅਫਰਮ ਕੀਤਾ ਆ ਵੀ ਕੋਈ ਐਵੀਡੈਂਸ ਨਹੀਂ ਹੈਗਾ ਵੀ ਜਿਹੜਾ ਬਰਡ ਫਲੂ ਆ ਉਹ ਬੰਦੇ ਤੋਂ ਬੰਦੇ ਤੱਕ ਜਿਹੜਾ ਟਰਾਂਸਫਰ ਹੋ ਸਕਦਾ ਹੈਗਾ ਆ, ਨਹੀਂ ਹੋਊਗਾ। ਸੋ ਪਰ ਹਜੇ ਵੀ ਉਹ ਟਰੇਸ ਕਰ ਰਹੇ ਆ ਵੀ ਇਸ ਬੱਚੇ ਨੂੰ ਜਿਹੜਾ ਆ ਇਹ ਬਰਡ ਫਲੂ ਜਿਹੜਾ H5N1 ਬਰਡ ਫਲੂ ਆ ਕਿਸ ਤਰ੍ਹਾਂ ਹੋਇਆ ਹੈਗਾ। ਜੀ। ਕੈਲੀਫੋਰਨੀਆ ਦੇ ਵਿੱਚ ਨਾਰਥਰਨ ਕੈਲੀਫੋਰਨੀਆ ਦੇ ਵਿੱਚ ਭਾਰੀ ਮੀਂਹ ਨੇ ਜਿਹੜੀ ਆ ਦਸਤਕ ਦਿੱਤੀ ਹੋਈ ਆ, ਜਿਸ ਦੇ ਕਰਕੇ ਆਮ ਜੀਵਨ ਉੱਥੇ ਜਿਹੜਾ ਪ੍ਰਭਾਵਿਤ ਹੋਇਆ ਆ। ਸਿਆਟਲ ਦੇ ਵਿੱਚ ਅਜੇ ਵੀ ਬਹੁਤ ਸਾਰੇ ਜਿਹੜੇ ਲੋਕ ਆ, ਹਜ਼ਾਰਾਂ ਹੀ ਤੋਂ ਲੱਖਾਂ ਹੀ ਲੋਕ ਬਿਜਲੀ ਤੋਂ ਬਗੈਰ ਨੇ। ਉਹਨਾਂ ਦੀ ਬਿਜਲੀ ਗੁੱਲ ਹੋਇਆਂ ਨੂੰ ਵੀ ਕਈ ਦਿਨ ਹੋ ਗਏ ਨੇ। ਪੈਸੀਫਿਕ ਨਾਰਥ ਵੈਸਟ ਦੇ ਵਿੱਚ ਇਸ ਹਫ਼ਤੇ ਦੀ ਸ਼ੁਰੂਆਤ ਤੋਂ ਜਿਹੜਾ ਸਟਾਰਮ ਆ ਉਸਨੇ ਦਸਤਕ ਦਿੱਤੀ ਆ, ਜਿੱਥੇ ਐਟਮੋਸਫੇਰਿਕ ਰਿਵਰ ਦੇ ਨਾਲ ਬੰਬ ਸਾਈਕਲੋਨ ਦੇ ਸੁਮੇਲ ਤੋਂ ਬਾਅਦ ਚ ਬਹੁਤ ਸਾਰੇ ਥਾਵਾਂ ਦੇ ਉੱਤੇ ਫਲੈਸ਼ ਫਲੱਡਿੰਗ, ਰੌਕ ਸਲਾਈਡਸ ਉਹ ਨੋਟ ਕੀਤੀਆਂ ਗਈਆਂ ਆ। ਸੈਨ ਫਰਾਂਸਿਸਕੋ ਦੇ ਇਲਾਕੇ ਦੇ ਵਿੱਚ ਇਸ ਸੀਜ਼ਨ ਦਾ ਸਭ ਤੋਂ ਤਾਕਤਵਰ ਜਿਹੜਾ ਸਟਾਰਮ ਆ ਉਸਨੇ ਦਸਤਕ ਦਿੱਤੀ ਆ, ਜਿਸ ਕਰਕੇ ਰੌਕ ਸਲਾਈਡਸ, ਮਡ ਸਲਾਈਡ ਤੇ ਫਲੈਸ਼ ਫਲੱਡਿੰਗ ਹੋਈ ਆ। ਸੋ ਫਾਰ ਇਸ ਸਟਾਰਮ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ 2 ਜਾਣਿਆਂ ਦੀ ਮੌਤ ਹੋ ਚੁੱਕੀ ਆ। ਮੈਂਡੋਸਿਨੋ ਕਾਉਂਟੀ, ਹੰਬੋਲਟ ਕਾਉਂਟੀ, ਨਦਰਨ ਕਾਉਂਟੀਜ਼ ਦੇ ਵਿੱਚ ਰਿਕਾਰਡ ਤੋੜ ਮੀਂਹ ਪੈ ਚੁੱਕੇ ਆ, ਜਿਹੜੇ ਕਿ ਪਿਛਲੇ ਕਈ ਦਹਾਕਿਆਂ ਦੇ ਰਿਕਾਰਡਸ ਨੂੰ ਉਹਨਾਂ ਨੇ ਤੋੜ ਦਿੱਤਾ ਹੈਗਾ ਆ। ਉਧਰ ਦੂਜੇ ਪਾਸੇ ਈਸਟ ਕੋਸਟ ਵਾਲੇ ਪਾਸੇ, ਨਿਊਯਾਰਕ ਵਾਲੇ ਪਾਸੇ ਵੀ ਜਿਹੜਾ ਮੀਂਹ ਆ ਇੱਕ ਹੋਰ ਸਟਾਰਮ ਲੈ ਕੇ ਆ ਰਿਹਾ ਆ। ਮਿਡਲ ਦੇ ਵਿੱਚ ਕਈ ਥਾਵਾਂ ਦੇ ਉੱਤੇ ਅੱਗ ਲੱਗੀ ਹੋਈ ਹੈ। ਅਮਰੀਕਾ ਦੇ ਵਿੱਚ ਉੱਥੇ ਜਿਹੜੇ ਮੀਂਹ ਆ, ਸਟਾਰਮਸ ਆ, ਥੋੜੇ ਜਿਹੇ ਕਾਰਗਰ ਸਾਬਤ ਹੋ ਸਕਦੇ ਆ ਅੱਗ ਨੂੰ ਬੁਝਾਉਣ ਦੀ ਖਾਤਰ। ਹੰਬੋਲਟ ਕਾਉਂਟੀ ਦੇ ਵਿੱਚ ਇੱਕ ਟਾਈਮ ਦੇ ਉੱਤੇ ਇਵੈਕੂਏਸ਼ਨ ਆਰਡਰਸ ਜਾਰੀ ਕੀਤੇ ਗਏ ਸੀ। ਵਾਰਨਿੰਗਸ ਜਿਹੜੀਆਂ ਆ ਹੁਣ ਉਹਨਾਂ ਨੂੰ ਤਬਦੀਲ ਕਰ ਦਿੱਤਾ ਗਿਆ ਆ। ਸ਼ੈਰਿਫ ਆਫਿਸ ਨੇ ਉਹ ਜਿਹੜੀਆਂ ਇਵੈਕੂਏਸ਼ਨ ਆਰਡਰ ਨੂੰ ਵਾਰਨਿੰਗ ਦੇ ਵਿੱਚ ਤਬਦੀਲ ਕਰ ਦਿੱਤਾ ਆ, ਪਰ ਅਧਿਕਾਰੀ ਫਿਰ ਵੀ ਕਹਿ ਰਹੇ ਆ ਵੀ ਸਟਾਰਮ ਦੇ ਇੰਪੈਕਟ ਪੂਰੇ ਹਫ਼ਤੇ ਚੱਲਣਗੇ ਤੇ ਆਪਣੇ ਆਪ ਨੂੰ ਉਸ ਦੇ ਲਈ ਤਿਆਰ ਕਰਕੇ ਰੱਖੋ। ਹਾਈਵੇ 1 ਜਿਹੜਾ ਸੀਨਿਕ ਹਾਈਵੇ ਆ ਉਹ ਫਲੱਡਿੰਗ ਦੇ ਚੱਲਦਿਆਂ ਉਹਨਾਂ ਨੇ ਮੈਂਡੋਸਿਨੋ ਕਾਉਂਟੀ ਦੇ ਵਿੱਚ ਤੇ ਪੁਆਇੰਟ ਅਰੀਨਾ ਗਾਰਸੀਆ ਰਿਵਰ ਦੇ ਜਿਹੜਾ ਨਜ਼ਦੀਕ ਆ ਉੱਥੇ ਬੰਦ ਕੀਤਾ ਆ। ਸੈਂਟਾ ਰੋਜ਼ਾ ਦੇ ਵਿੱਚ 3 ਦਿਨਾਂ 'ਚ 12.5 ਇੰਚ 1 ਫੁੱਟ ਤੋਂ ਵੱਧ ਮੀਂਹ ਜਿਹੜਾ ਉਹ ਪੈ ਚੁੱਕਾ ਆ, ਨੈਸ਼ਨਲ ਵੈਦਰ ਸਰਵਿਸ ਨੇ ਦੱਸਿਆ ਆ। ਸੋ ਫਿਚ ਮਾਊਂਟੇਨ ਹੈਲਜ਼ਬਰਗ ਦੇ ਨਜ਼ਦੀਕ ਕਹਿੰਦੇ ਵੀ ਇੱਕ ਮਡ ਸਲਾਈਡ ਨੇ ਘਰ ਤਕਰੀਬਨ ਨਸ਼ਟ ਹੀ ਜਿਹੜਾ ਉਹ ਕਰ ਦਿੱਤਾ ਸੀ, ਪਰ ਉਹਨਾਂ ਦਾ ਬਾਲ-ਬਾਲ ਬਚਾਅ ਹੋ ਗਿਆ। ਵਾਸ਼ਿੰਗਟਨ ਦੇ ਵਿੱਚ ਅਜੇ ਵੀ 1,27,000 ਤੋਂ ਵੱਧ ਲੋਕ ਬਿਜਲੀ ਤੋਂ ਬਗੈਰ ਦੱਸੇ ਜਾ ਰਹੇ ਨੇ ਤੇ ਆਉਂਦੇ ਦਿਨਾਂ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਜ਼ੋਰਦਾਰ ਮੀਂਹ ਜਾਰੀ ਰਹੇਗਾ। ਸਿਆਰਾ ਨਵਾਡਾ 'ਚ 6,000 ਫੁੱਟ ਤੋਂ ਉੱਤੇ ਦੀ ਉਚਾਈ ਵਾਲੇ ਇਲਾਕਿਆਂ ਦੇ ਵਿੱਚ ਬਹੁਤ ਭਾਰੀ ਬਰਫ਼ਬਾਰੀ ਜਿਹੜੀ ਆ ਉਹ ਹੋਵੇਗੀ ਤੇ ਇਹ ਕਿਹਾ ਜਾ ਰਿਹਾ ਹੈ ਵੀ ਸਿਆਰਾਜ਼ ਨੂੰ ਜੇ ਤੁਹਾਨੂੰ ਲੋੜ ਨਹੀਂ ਆ ਤਾਂ ਟਰੈਵਲ ਨਾ ਕਰੋ। ਹਾਈਵੇ 45 ਦਾ ਕੁਛ ਹਿੱਸਾ ਜਿਹੜਾ ਆ ਉੱਥੇ ਫਲੱਡਡ ਹੋਇਆ ਹੈਗਾ, ਖਾਸ ਕਰਕੇ ਜਿਹੜਾ ਨਾਰਥ ਆਫ ਸੈਕਰਾਮੈਂਟੋ ਏਰੀਆ 'ਚ ਕਲੂਸੇ ਵਾਲੀ ਸਾਈਡ ਨੂੰ ਹੈਗਾ। ਕਹਿੰਦੇ ਵੀ ਕਾਫੀ ਇੰਚਸ ਆਫ ਵਾਟਰ, ਫਿਊ ਇੰਚਸ ਆਫ ਵਾਟਰ ਇਸ ਹਾਈਵੇ ਦੇ ਉੱਤੇ ਹੈਗੀ ਆ। ਸੋ ਜਿਹੜੇ 45 ਹਾਈਵੇ ਯੂਜ਼ ਕਰ ਰਹੇ ਆ, ਪਲੀਜ਼ ਮੇਕ ਸ਼ੋਰ ਕਰੋ ਸੈਕਰਾਮੈਂਟੋ ਤੋਂ ਕਲੂਸੇ ਵਾਲੀ ਸਾਈਡ ਨੂੰ ਜਾ ਰਹੇ ਆ ਤੇ ਬੜੇ ਧਿਆਨ ਨਾਲ ਜਾਓ। ਅਗਲੀ ਖਬਰ ਮਿਲਪੀਟਸ ਤੋਂ ਆ ਰਹੀ ਆ। ਮਿਲਪੀਟਸ ਬੇ ਏਰੀਏ ਦੇ ਵਿੱਚ ਇੱਕ ਜੇਲ੍ਹ ਇਨਮੇਟ ਦੀ ਮੌਤ ਹੋ ਗਈ ਹੈਗੀ ਆ ਜਦੋਂ ਉਹ ਅਨਰਿਸਪੌਂਸਿਵ ਪਾਇਆ ਗਿਆ। 33 ਸਾਲਾਂ ਦਾ ਇਹ ਜਿਹੜਾ ਕੈਦੀ ਆ 9ਵਾਂ ਬੰਦਾ ਹੋ ਗਿਆ ਕਾਉਂਟੀ ਦੀ ਕਸਟਡੀ ਦੇ ਵਿੱਚ ਇਸ ਸਾਲ ਜਿਹਦੀ ਮੌਤ ਹੋ ਗਈ ਆ। ਸੋ 9 ਜਾਣਿਆਂ ਦੀ ਹੁਣ ਤੱਕ ਜੇਲ੍ਹ ਵਿੱਚ ਮੌਤ ਹੋ ਚੁੱਕੀ ਹੈਗੀ ਆ। ਐਲਮਵੁੱਡ ਕਰੈਕਸ਼ਨਲ ਫੈਸਿਲਿਟੀ ਜੋ ਮਿਲਪੀਟਸ ਦੇ ਵਿੱਚ ਆ, ਉੱਥੇ ਪਿਛਲੇ ਐਤਵਾਰ 8:46 ਤੇ ਸ਼ਾਮ ਨੂੰ ਸ਼ੈਰਿਫ ਦੇ ਆਫਿਸ ਸਪੋਕਸਪਰਸਨ ਬਰੁਕਸ ਜ਼ਾਰੋਜ਼ ਦੇ ਮੁਤਾਬਕ ਕਹਿੰਦੇ ਭਈ ਇਸ ਇਨਮੇਟ ਨੂੰ ਕਿਸੇ ਨੇ ਸਟੈਬ ਕਰ ਦਿੱਤਾ, 33 ਸਾਲਾਂ ਦਾ। ਬਾਅਦ ਦੇ ਵਿੱਚ ਉਸ ਨੂੰ ਹਸਪਤਾਲ ਲਿਜਾਇਆ ਗਿਆ ਤੇ ਹਸਪਤਾਲ ਜਾ ਕੇ ਉਹਦੀ ਜਿਹੜੀ ਆ ਮੌਤ ਹੋ ਗਈ ਹੈਗੀ ਆ। ਸੰਨੀਵਿਲ ਦੀ ਡਿਪਾਰਟਮੈਂਟ ਜੋ ਪਬਲਿਕ ਸੇਫਟੀ ਆ, ਉਹਨਾਂ ਨੇ ਇੱਕ ਬੰਦੇ ਨੂੰ ਜੇਲ੍ਹ ਦੇ ਵਿੱਚ ਡਿਫਰੈਂਟ ਜਿਹੜਾ ਇਸ਼ੂ ਆ ਤੇ ਇਹਨੂੰ ਮਾਰਨ ਦੇ ਕਰਕੇ ਵੀ ਜਿਹੜਾ ਅਰੈਸਟ ਕੀਤਾ ਹੈਗਾ।
ਇੱਕ ਸਾਬਕਾ ਵਾਲਮਾਰਟ ਦਾ ਟਰੱਕ ਡਰਾਈਵਰ ਆ, ਉਸਨੂੰ ਸੈਨ ਬਰਨਾਰਡੀਨੋ ਦੀ ਕਾਉਂਟੀ ਦੇ ਦੁਆਰਾ, ਉੱਥੋਂ ਦੀ ਜਿਊਰੀ ਦੇ ਦੁਆਰਾ 34.3 ਮਿਲੀਅਨ ਡਾਲਰ ਅਵਾਰਡ ਕੀਤੇ ਗਏ ਆ। ਇਹ ਕੰਪਨੀ ਦੇ ਦੁਆਰਾ, ਵਾਲਮਾਰਟ ਦੇ ਦੁਆਰਾ ਇਸ ਬੰਦੇ ਦੇ ਉੱਤੇ ਕਹਿੰਦੇ ਵੀ ਗਲਤ ਇਲਜ਼ਾਮ ਫਰਾਡ ਦੇ ਲਗਾਏ ਗਏ, ਜਦ ਕਿ ਉਸ ਟਾਈਮ ਉਹ ਮੈਡੀਕਲ ਲੀਵ ਦੇ ਉੱਤੇ ਸੀ। ਹਸੂਸ ਜੈਸੀ ਫੋਨੈਸਕਾ ਕਹਿੰਦੇ ਵੀ ਇਹ ਟਰੱਕ ਡਰਾਈਵਰ ਸੀਗਾ ਵਾਲਮਾਰਟ ਦੀ ਐਪਲ ਵੈਲੀ ਡਿਸਟ੍ਰੀਬਿਊਸ਼ਨ ਸੈਂਟਰ ਦੇ ਵਿੱਚ 14 ਸਾਲ ਦੇ ਲਈ। ਇਸ ਦੇ ਸੱਟ ਲੱਗ ਗਈ ਸੀ ਜਦ ਕਿਸੇ ਹੋਰ ਗੱਡੀ ਨੇ ਇਸ ਨੂੰ ਪਿੱਛੋਂ ਟੱਕਰ ਮਾਰੀ ਸੀਗੀ। ਫੋਨਸੈਕਾ ਆ, ਉਸਨੇ ਵਰਕਰ ਕੰਪਨਸੇਸ਼ਨ ਦਾ ਕਲੇਮ ਓਪਨ ਕਰ ਦਿੱਤਾ। ਕੰਪਨੀ ਨੇ ਇਸ ਦੇ ਉੱਤੇ ਫਰਾਡ ਦੇ ਇਲਜ਼ਾਮ ਲਾ ਕੇ ਤੇ ਇਸ ਨੂੰ ਫਾਇਰ ਕਰ ਦਿੱਤਾ। ਤੇ ਫਿਰ ਬਾਅਦ ਦੇ ਵਿੱਚ ਜੈਸੀ ਨੇ ਵਾਲਮਾਰਟ ਦੇ ਉੱਤੇ ਡਿਸੇਬਿਲਿਟੀ ਡਿਸਕ੍ਰਿਮੀਨੇਸ਼ਨ ਦੇ ਜਿਹੜੇ ਉਹ ਲਾਸੂਟ ਦਰਜ ਕਰ ਦਿੱਤਾ ਸੀ, ਵੀ ਕਹਿੰਦੇ ਵੀ ਇਹਨਾਂ ਨੇ ਇਸ ਦੀ ਡਿਸੇਬਿਲਿਟੀ ਨੂੰ ਅਕਮੋਡੇਟ ਕਰਨ ਦੇ ਵਿੱਚ ਨਾਕਾਮਯਾਬ ਜਿਹੜੇ ਉਹ ਰਹੇ ਆ। ਸੋ ਜਿਊਰੀ ਦੇ ਦੁਆਰਾ 25 ਮਿਲੀਅਨ ਡਾਲਰ ਪਿਊਨਿਟਿਵ ਡੈਮੇजेस ਦੇ ਵਿੱਚ ਤੇ 9.7 ਮਿਲੀਅਨ ਡਾਲਰ ਫਿਊਚਰ ਤੇ ਪਾਸਟ ਲਾਸਿਸ ਦੇ ਲਈ ਦਿੱਤਾ ਹੈ, ਜਿਸ ਦੇ ਵਿੱਚ ਇਮੋਸ਼ਨਲ ਡਿਸਟ੍ਰੈਸ ਤੇ ਲਾਸ ਆਫ ਇੰਪਲੋਇਮੈਂਟ ਫਾਰ ਲਾਈਫ ਦੇ ਮਨੀ ਵੀ ਜਿਹੜੀ ਇਹਨਾਂ ਨੂੰ ਮਿਲੀ ਹੈਗੀ ਆ। ਵਾਲਮਾਰਟ ਨੇ ਕਿਹਾ ਆ ਵੀ ਇਹ ਇੱਕ ਆਊਟਰੇਜੀਅਸ ਵਰਡਿਕਟ ਹੈਗਾ ਆ ਤੇ ਇਸ ਦੇ ਵਿੱਚ ਜਿਹੜੇ ਫੈਕਟਸ ਆ ਉਹ ਅਨਕੰਟੈਸਟਡ ਜਿਹੜੇ ਆ ਉਹ ਰਹੇ ਆ, ਉਹ ਪੂਰੀ ਤਰ੍ਹਾਂ ਇਸ ਨੂੰ ਸ਼ੋ ਨਹੀਂ ਕਰ ਰਿਹਾ ਹੈਗਾ। ਪਰ ਜਿਊਰੀ ਦੇ ਦੁਆਰਾ 34.7 ਮਿਲੀਅਨ ਡਾਲਰ ਇਸ ਬੰਦੇ ਨੂੰ ਵਾਲਮਾਰਟ ਦੇ ਉਲਟ ਦਿੱਤਾ ਹੈ। ਟੈਕਸਸ ਨੇ ਇੱਕ ਨਵਾਂ ਜਿਹੜਾ ਬਿੱਲ ਆ ਉਹ ਅਪਰੂਵ ਕੀਤਾ, ਜਿਹਦੇ ਮੁਤਾਬਕ ਹੁਣ ਬਾਈਬਲ ਆ ਉਹ ਐਲੀਮੈਂਟਰੀ ਸਕੂਲ ਦੇ ਵਿੱਚ ਪੜ੍ਹਾਈ ਜਾਊਗੀ ਤੇ $60 ਪਰ ਸਟੂਡੈਂਟ ਦੇ ਹਿਸਾਬ ਦੇ ਨਾਲ ਫਾਈਨੈਂਸ਼ੀਅਲ ਇਨਸੈਂਟਿਵ ਵੀ ਦਿੱਤਾ ਜਾਊਗਾ। ਜਿਹੜਾ ਇਹ ਕਰਿਕੂਲਮ ਆ, ਇਸ ਨੂੰ ਬਲੂ ਬੋਨੇਟ ਲਰਨਿੰਗ ਕਰਕੇ ਇਹਦਾ ਜਿਹੜਾ ਨਾਂ ਰੱਖਿਆ ਹੈਗਾ ਤੇ ਇਹ ਇੰਗਲਿਸ਼ ਤੇ ਲੈਂਗੁਏਜ ਆਰਟ ਟੀਚਿੰਗ ਮਟੀਰੀਅਲ ਜਿਹੜਾ ਕਿੰਡਰਗਾਰਟਨ ਥਰੂ 5th ਗ੍ਰੇਡ ਪਬਲਿਕ ਸਕੂਲ ਆ ਉੱਥੇ ਪੜ੍ਹਾਇਆ ਜਾਊਗਾ। ਟੀਚਰ ਦੇ ਕੋਲ ਚੁਆਇਸ ਹੋਊਗੀ ਭਈ ਉਹਨਾਂ ਨੇ ਇਸ ਨਵੇਂ ਫੇਥ ਬੇਸਡ ਲਰਨਿੰਗ ਕਰਿਕੂਲਮ ਦੇ ਵਿੱਚ ਹਿੱਸਾ ਲੈਣਾ ਆ ਜਾਂ ਨਹੀਂ ਲੈਣਾ, ਕਿਉਂਕਿ ਉਹਨਾਂ ਨੂੰ ਵੀ ਜਿਹੜਾ ਆ ਇਨਸੈਂਟਿਵ ਮਿਲੂਗਾ ਜੇ ਉਹ ਬੱਚਿਆਂ ਨੂੰ ਇਹ ਜਿਹੜਾ ਕੋਰਸ ਆ ਉਹ ਪੜ੍ਹਾਉਂਦੇ ਹੈਗੇ ਆ। ਪਰ ਬਹੁਤ ਸਾਰੇ ਲੋਕ ਇਹ ਕਹਿੰਦੇ ਆ ਵੀ ਇਹ ਜਿਹੜਾ ਯੂਐਸ ਦਾ ਜਿਹੜਾ ਕਨਸਟੀਟਿਊਸ਼ਨ ਆ ਉਹਦੇ ਮੁਤਾਬਕ ਉਲਟਾ, ਖਾਸ ਕਰਕੇ ਏਸੀਐਲਯੂ ਵਾਲੇ ਕਹਿੰਦੇ ਆ ਵੀ ਤੁਸੀਂ ਇੱਕ ਰਿਲੀਜਨ ਨੂੰ ਜਿਹੜਾ ਆ ਆਪਣੀਆਂ ਕਲਾਸਾਂ ਦੇ ਵਿੱਚ ਟੀਚ ਨਹੀਂ ਕਰ ਸਕਦੇ ਹੈਗੇ। ਜੀ, ਐਂਟੀਓਕ ਦੀ 10 ਸਾਲਾਂ ਦੀ ਕੁੜੀ ਨੇ ਇੱਕ ਚੋਰ ਜੋ ਉਹਨਾਂ ਦੀ ਗੱਡੀ ਨੂੰ ਚੋਰੀ ਕਰਨ ਆਇਆ ਸੀ, ਉਸ ਨੂੰ ਘਸੁੰਨ ਮਾਰ ਕੇ ਹੀ ਜਿਹੜਾ ਉਹ ਭਜਾ ਦਿੱਤਾ। ਡੈਲਟਾ ਫੇਅਰ ਬੁਲੇਵਾਰਡ ਦੇ ਉੱਤੇ ਇਹ ਇਨਸੀਡੈਂਟ ਕਹਿੰਦੇ ਇਹ ਵਾਪਰਿਆ ਜਦ ਇਸ ਲੜਕੀ ਦੀ ਜਿਹੜੀ ਮਾਂ ਆ ਉਹ ਰੁਕੀ ਸੀਗੀ ਐਂਟੀਓਕ ਫਲੋਰਿਸ ਦੇ ਉੱਤੇ ਕੁਝ ਜਿਹੜੇ ਫੁੱਲ ਆ ਉਹਨਾਂ ਨੂੰ ਡ੍ਰੌਪ ਕਰਨ ਦੇ ਲਈ। ਮਾਂ ਕਹਿੰਦੇ ਜਦ ਅੰਦਰ ਸੀ ਤੇ ਇੱਕ ਬੰਦਾ ਹੋਰ ਡਰਾਈਵਰ ਸੀਟ ਦੇ ਉੱਤੇ ਉਹਨਾਂ ਦੀ ਗੱਡੀ ਜਾ ਕੇ ਬਹਿ ਗਿਆ ਤੇ ਗੱਡੀ ਚਲਾ ਕੇ ਭਜਾਉਣ ਦੀ ਉਹਨੇ ਕੋਸ਼ਿਸ਼ ਕੀਤੀ। ਉਹ ਬੱਚੀ ਤੇ ਉਸਦੇ ਜਿਹੜੇ ਭੈਣ ਭਾਈ ਆ ਉਸ ਟਾਈਮ ਗੱਡੀ 'ਚ ਨਾਲ ਸੀ। ਕੁੜੀ ਨੇ ਬਹਾਦਰੀ ਦਿਖਾਉਂਦੇ ਹੋਏ ਤੇ ਜਿਹੜੀ ਆ ਮੁਸ਼ਤੈਦੀ ਦਿਖਾਉਂਦੇ ਹੋਏ ਬੈਕ ਸੀਟ ਤੋਂ ਕਹਿੰਦੇ ਛਾਲ ਮਾਰੀ। ਉਹ ਵੁੱਡ ਬੀ ਕਾਰ ਥੀਫ ਆ, ਉਸ ਦੇ ਉੱਤੇ ਉਹਨੇ ਘਸੁੰਨ ਮੁੱਕੀ ਜਿਹੜੀ ਉਹ ਸ਼ੁਰੂ ਕਰ ਦਿੱਤੀ। ਜਿਹੜਾ ਕਾਰ ਦਾ ਚੋਰ ਸੀਗਾ ਉਹ ਉੱਥੋਂ ਇੱਕ ਹਿਸਾਬ ਦੇ ਨਾਲ ਭੱਜ ਗਿਆ ਤੇ ਕੁੜੀ ਦੀ ਕਹਿੰਦੇ ਵੀ ਬਹਾਦਰੀ ਦੀ ਚਰਚਾ ਇਸ ਟਾਈਮ ਪੂਰੇ ਐਂਟੀਓਕ ਦੇ ਵਿੱਚ ਛਾਈ ਪਈ ਹੈਗੀ ਆ। ਸੋ ਮਾਂ ਦੀ ਜਿਹੜੀ ਉਸ ਬੱਚੀ ਦੀ ਮਾਂ ਨੇ 911 ਕਾਲ ਕੀਤੀ। ਅਫਸਰਾਂ ਦੇ ਦੁਆਰਾ ਡੀਐਨਏ ਜਿਹੜਾ ਆ ਉਸ ਕਰ ਲਿਆ ਗਿਆ ਕਲੈਕਟ ਤੇ ਸਸਪੈਕਟ ਉੱਥੋਂ ਭੱਜਦਾ ਹੋਇਆ ਜਿਹੜੀ ਉਸਦੀ ਵੀਡੀਓ ਆ ਉਹਨਾਂ ਦੇ ਕੋਲ ਆ ਤੇ ਇਸ ਟਾਈਮ ਉਸ ਬੰਦੇ ਦੀ ਭਾਲ ਆ ਜਿਸਨੇ ਇਹਨਾਂ ਦੀ ਇਹ ਗੱਡੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਕੈਲੀਫੋਰਨੀਆ ਦੇ ਵਿੱਚ ਕਹਿੰਦੇ ਵੀ ਹਜ਼ਾਰਾਂ ਦੇ ਕਰੀਬ ਜਿਹੜੇ ਵਰਕਰਸ ਆ ਉਹ ਕੈਲੀਫੋਰਨੀਆ ਸਟੇਟ ਨੂੰ ਛੱਡ ਕੇ ਹੋਰ ਸਟੇਟਾਂ ਨੂੰ ਜਾ ਰਹੇ ਹੈਗੇ ਆ। 69,000 ਦੇ ਕਰੀਬ ਜਿਹੜੇ ਕੈਲੀਫੋਰਨੀਆ ਤੋਂ ਲੋਕ ਆ ਉਹ ਛੱਡ ਕੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਚਲੇ ਗਏ ਹੈਗੇ ਆ, ਵੱਖ-ਵੱਖ ਸਟੇਟਾਂ 'ਚ ਚਲੇ ਗਏ ਹੈਗੇ ਆ। ਮੋਸਟਲੀ ਜਿਹੜਾ ਏਰੀਆ ਆ ਸੈਨ ਫਰਾਂਸਿਸਕੋ, ਲਾਸ ਐਂਜਲਸ ਵਾਲਾ, ਕਿਉਂਕਿ ਕਾਸਟ ਆਫ ਲਿਵਿੰਗ ਬਹੁਤ ਹਾਈ ਹੈਗੀ ਆ। ਜਿਹੜਾ ਟ੍ਰੈਫਿਕ ਆ ਇੰਨਾ ਜ਼ਿਆਦਾ ਹੈਗਾ ਆ, ਸੋ ਲੋਕ ਇਹਨਾਂ ਏਰੀਆ ਤੋਂ ਟੈਕਸਸ ਨੂੰ ਤੇ ਐਰੀਜ਼ੋਨਾ ਨੂੰ ਮੂਵ ਹੋ ਰਹੇ ਹੈਗੇ ਆ। ਕੈਲੀਫੋਰਨੀਆ ਤੋਂ ਮੂਵ ਹੋਣ ਵਾਲੇ ਲੋਕਾਂ ਦੀ ਜੇ ਪਰਸੈਂਟੇਜ ਵਾਈਜ਼ ਦੇਖੀਏ ਵੀ ਕਿਹੜੇ ਡੈਸਟੀਨੇਸ਼ਨ ਤੇ ਜਾ ਰਹੇ ਆ, ਟੈਕਸਸ ਦੇ ਵਿੱਚ 14%, ਐਰੀਜ਼ੋਨਾ 'ਚ 9%, ਵਾਸ਼ਿੰਗਟਨ ਦੇ ਵਿੱਚ 8% ਤੇ ਨਵਾਡਾ ਦੇ ਵਿੱਚ 7% ਜਿਹੜੇ ਵਰਕਰਸ ਆ ਉਹ ਮੂਵ ਹੋ ਰਹੇ ਹੈਗੇ ਆ। ਸੋ ਇਹਨਾਂ ਤੋਂ ਬਿਨਾਂ ਵਰਜੀਨੀਆ, ਟੈਨਸੀ, ਸਾਊਥ ਕੈਰੋਲੀਨਾ,
ਜਾਰਜੀਆ ਤੇ ਫਲੋਰੀਡਾ ਦੇ ਵਿੱਚ ਵੀ ਲੋਕ ਮੂਵ ਹੋ ਰਹੇ ਹੈਗੇ ਆ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ ਤਾਂ ਕਹਿੰਦੇ ਵੀ ਇੱਕ ਬੰਦੇ ਨੇ ਟਲਹਿਰੀ ਕਾਉਂਟੀ ਦੇ ਵਿੱਚ ਕੁੜੀਆਂ ਨੂੰ ਮਾਰਨ ਦੀ ਜਿਹੜੀ ਉਹ ਧਮਕੀ ਦਿੱਤੀ ਸਕੂਲ ਦੇ ਵਿੱਚ। ਸੋ ਉਸ ਤੋਂ ਬਾਅਦ ਦੇ ਵਿੱਚ ਇਸ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ। ਸਟ੍ਰੈਥਮੋਰ ਮਿਡਲ ਸਕੂਲ ਦੇ ਵਿੱਚ ਇਹ ਤਕਰੀਬਨ 3 ਵਜੇ ਦੀ ਘਟਨਾ ਦੱਸੀ ਜਾਂਦੀ ਆ ਉੱਥੋਂ ਦੇ ਸ਼ੈਰਿਫ ਆਫਿਸ ਦੇ ਦੁਆਰਾ। ਕਹਿੰਦੇ ਵੀ ਉਹਨਾਂ ਨੂੰ ਕਾਲਸ ਆਈਆਂ ਵੀ ਉਹਨਾਂ ਦੇ 4 ਜਿਹੜੀਆਂ ਫੀਮੇਲ ਸਟੂਡੈਂਟਸ ਆ ਤੇ ਸਕੂਲ ਸਟਾਫ ਆ ਉਹਨਾਂ ਦੇ ਉਲਟ ਇਦਾਂ ਦੇ ਥ੍ਰੈਟ ਮਿਲੇ ਆ। ਇਸ ਮਾਮਲੇ ਦੇ ਵਿੱਚ 43 ਸਾਲਾ ਜੇਸਨ ਮਿਚਲ ਸਟਾਰਮੌਥ ਦਾ ਹੀ ਸਕੂਲ ਦੇ ਵਿੱਚ ਕੰਮ ਕਰਨ ਵਾਲਾ, ਉਸਨੇ ਕਹਿੰਦੇ ਵੀ ਧਮਕੀਆਂ ਦਿੱਤੀਆਂ ਸੀ ਤੇ ਹੁਣ ਉਸ ਨੂੰ ਟਰੈਕ ਡਾਊਨ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਤੇ ਇਸ ਟਾਈਮ ਟਲਹਿਰੀ ਕਾਉਂਟੀ ਜੇਲ੍ਹ ਦੇ ਵਿੱਚ ਇਹ ਬੰਦ ਆ। ਜੀ ਬਿਲਕੁਲ, ਤੇ ਆਪਾਂ ਜਿਹੜੀ ਕਰੰਸੀ ਦੀ ਵੀ ਗੱਲ ਕਰਨੀ ਆ, ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਆ। ਜੇ ਇੰਡੀਅਨ ਰੁਪਈਏ ਦੀ ਗੱਲ ਕਰਦੇ ਜਾਈਏ, ਇੰਡੀਆ ਦਾ ਰੁਪਈਆ ਜਿਹੜਾ ਥੱਲੇ ਨੂੰ ਧੜ ਜਾ ਰਿਹਾ ਹੈਗਾ। ਆਪਾਂ ਵਾਰ-ਵਾਰ ਕਹਿੰਦੇ ਰਹਿੰਦੇ ਆ ਵੀ ਜਿਹਨਾਂ ਦੇ ਪੈਸੇ ਐਫਡੀਆਂ ਕਰਾਈਆਂ ਕਢਾ ਲਓ, ਕਿਤੇ ਬਹੁਤਿਆਂ ਦੇ ਅਡਾਨੀ ਦੇ ਨਾਲ ਜਿਹੜੀਆਂ ਕਨੈਕਟਡ ਨਾ ਹੋਣ ਉਹਨਾਂ ਕੰਪਨੀਆਂ ਦੇ ਨਾਲ, ਤੇ ਪੈਸੇ ਤੁਸੀਂ ਲੂਜ਼ ਕਰ ਸਕਦੇ ਆ। $1 ਦੇ ਬਰਾਬਰ ਇੰਡੀਆ ਦੇ ਅੱਜ ₹84 ਤੇ 50 ਪੈਸੇ ਹੋ ਗਏ ਆ। $1 ਦੇ ਬਰਾਬਰ ਪਾਕਿਸਤਾਨ ਦੇ $274.48 ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 39 ਸੈਂਟ। ਮਾਰਕੀਟਸ ਦੀ ਗੱਲ ਕਰਦੇ ਜਾਈਏ ਵੀਕਐਂਡ ਦੇ ਵਿੱਚ ਜਾਣ ਤੋਂ ਪਹਿਲਾਂ, ਛੁੱਟੀਆਂ ਤੋਂ ਪਹਿਲਾਂ ਕਹਿ ਸਕਦੇ ਹਾਂ ਵੀ ਡਾਓ ਜੋਨ ਦੇ ਵਿੱਚ ਫੇਰ ਤੇਜ਼ੀ ਜਿਹੜੀ ਉਹ ਰਹੀ। 426 ਪੁਆਇੰਟ ਵੱਧ ਕੇ ਅੱਜ 44,297 ਤੇ ਬੰਦ ਹੋਇਆ। S&P ਦੇ ਵਿੱਚ 21 ਪੁਆਇੰਟ ਵਧੇ 5969 ਤੇ। ਨੈਸਡੈਕ 31 ਪੁਆਇੰਟ ਵੱਧ ਕੇ 19,004 ਦੇ ਉੱਤੇ ਬੰਦ ਹੋਇਆ। ਸੋਨੇ ਦੇ ਵਿੱਚ ਫਿਰ ਤੇਜ਼ੀ ਆਈ ਆ। $27,018 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $71 ਪ੍ਰਤੀ ਬੈਰਲ ਰਹੀ ਆ। 10 ਈਅਰ ਯੀਲਡ 4.41% ਤੇ ਬਿਟਕੋਇਨ 98,724 ਤੇ ਇਥੀਰੀਅਮ 3344 ਦੇ ਬਰਾਬਰ ਚੱਲ ਰਿਹਾ ਆ। ਸੋ ਇੱਥੇ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। ਤੇ ਜਾਂਦੇ ਇੱਕ ਬੇਨਤੀ ਜ਼ਰੂਰ ਕਰਦੇ ਜਾਈਏ, ਕੱਲ ਨੂੰ ਜਿਹੜਾ ਇਮੀਗ੍ਰੇਸ਼ਨ ਦਾ ਸ਼ੋਅ ਬਹੁਤ ਹੀ ਪਪੂਲਰ ਜੇ ਤਿਰਕੀਆਣਾ ਉਹਨਾਂ ਦਾ ਹੁੰਦਾ ਹੈ। ਕੀ ਕੁਝ ਨਵਾਂ ਐਡਮਿਨਿਸਟ੍ਰੇਸ਼ਨ ਲੈ ਕੇ ਆ ਰਿਹਾ, ਪਿਛਲੇ ਵੀਕ ਵੀ ਬਹੁਤ ਡਿਸਕਸ ਹੋਇਆ ਸੀ। ਸੋ ਉਹਦੇ ਬਾਰੇ ਵੀ ਜਿਹੜੀ ਡਿਸਕਸ਼ਨ ਆ ਕੱਲ ਨੂੰ ਸਵੇਰੇ 9 ਵਜੇ ਦੇ ਕਰੀਬ ਹੋਊਗੀ ਤੇ ਤੁਸੀਂ ਕਾਲਸ ਵੀ ਕਰ ਸਕਦੇ ਹੋ।